ਲੋਕਾਂ ਵਿੱਚ ਖੁਸ਼ੀਆਂ ਵੰਡਣ ਵਾਲੇ ਮਸ਼ਹੂਰ ਅਦਾਕਾਰ ਸਰਦਾਰ ਕਮਾਲ ਵੀ ਚਲਾਣਾ ਕਰ ਗਏ। ਸਰਦਾਰ ਕਮਾਲ ਨੇ ਆਪਣੀ ਪੂਰੀ ਹਯਾਤੀ ਸਟੇਜ ਡਰਾਮੇ ਰਾਹੀਂ ਲੋਕਾਂ ਨੂੰ ਖੁਸ਼ ਕਰਨ ਵਿੱਚ ਗੁਜ਼ਾਰੀ। ਉਹ ਫੈਸਲਾਬਾਦ ਦੇ ਰਹਿਣ ਵਾਲੇ ਸਨ ਤੇ ਅਦਾਕਾਰੀ ਦਾ ਸ਼ੌਕ ਉਹਨਾਂ ਨੂੰ ਲਾਹੌਰ ਲੈ ਆਇਆ। ਇੱਥੇ ਉਹਨਾਂ ਫਿਲਮਾਂ ਦੇ ਨਾਲ-ਨਾਲ ਟੀਵੀ ਰਾਹੀਂ ਆਪਣਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸਟੇਜ ਡਰਾਮੇ ਉਹਨਾਂ ਦੀ ਪਹਿਚਾਣ ਬਣੇ। ਇਹਦੀ ਭੈਣ ਦਾ ਵਿਆਹ ਇਹਨੇ ਬੰਬ ਚਲਾਇਆ, ਬੰਬ ਚੱਲਿਆ ਹੀ ਨਹੀਂ। ਕਹਿੰਦਾ ਲਾ ਜਿਹੋ ਜੀ ਭੈਣ ਗੰਦੀ ਉਹੋ ਜਿਹਾ ਅਸਲਾ ਕਰਦਾ। ਉਹਨਾਂ ਦਾ ਬੇਸਾਖਤਾਪਨ ਤੇ ਕਿਰਦਾਰ ਵਿੱਚ ਢਲ ਜਾਣਾ ਉਹਨਾਂ ਦੀ ਕਾਮਯਾਬੀ ਦਾ ਮੁੱਢ ਬਣਿਆ। ਉਹ ਜੁਗਤਾਂ ਰਾਹੀਂ ਦੂਜੇ ਫਨਕਾਰਾਂ ਦੀ ਤੋਹੀਨ ਕਰਨ ਦੀ ਥਾਵੇਂ ਹਾਸੇ ਮਾਹੌਲ ਦੀ ਗੱਲ ਕਰਦੇ। ਨਹੀਂ ਯਾਰ ਕੀ ਹੋਇਆ? ਨਹੀਂ ਕੀ ਕਹਿੰਦਾ ਜੀ? ਉਹ ਕਹਿੰਦਾ ਤੂੰ ਦੋਵਾਂ ਦਾ ਪਿਓ ਬੋਲ ਰਿਹਾ। ਸਰਦਾਰ ਕਮਾਲ ਨੇ ਹਮੇਸ਼ਾ ਦੂਜਿਆਂ ਦਾ ਦੁੱਖ ਦਰਦ ਵੰਡਿਆ, ਔਖੇ ਵੇਲੇ ਸੱਜਣ ਬੇਲੀਆਂ ਦੇ ਕੰਮ ਆਏ। ਇਹੋ ਵਜ੍ਹਾ ਹੈ ਕਿ ਅੱਜ ਉਹਨਾਂ ਦੇ ਟੁਰ ਜਾਣ ਨਾਲ ਸਾਰੇ ਉਦਾਸ ਤੇ ਥੀਏਟਰ ਵੀਰਾਨ ਨੇ। ਸਰਦਾਰ ਕਮਾਲ ਨੇ ਉਮਰ ਦੇ ਆਖਰੀ ਹਿੱਸੇ ਵਿੱਚ ਟੀਵੀ ਦੇ ਪ੍ਰੋਗਰਾਮ ਵੀ ਕੀਤੇ, ਜਿੱਥੇ ਉਹਨਾਂ ਦੀ ਚੰਗੀ ਸਲਾਨਾ ਹੋਈ। ਇਹੋ ਜਿਹੇ ਕੱਜ ਨੂੰ ਪੁੱਛੇ ਤੂੰ ਕਿ ਜੁਰਮ ਚ ਆਇਆ? ਯਾਰ ਸੱਸ ਨਾਲ ਬੈਠਾ ਸਾਂ ਵੀ ਵਾਇਰਲ ਹੋ ਗਿਆ। ਉਹ ਫਿਲਮੀ ਦੁਨੀਆ ਦਾ ਹਿੱਸਾ ਵੀ ਬਣੇ ਤੇ ਆਪਣੇ ਕਿਰਦਾਰਾਂ ਰਾਹੀਂ ਨਾਮ ਕਮਾਇਆ। ਉਹ ਆਖਦੇ ਸਨ ਕਿ ਕੰਮ ਕਰਨ ਦਾ ਅਸਲ ਸਵਾਦ ਸਟੇਜ ਉੱਤੇ ਹੀ ਆਉਂਦਾ ਹੈ, ਜਿੱਥੇ ਫਨਕਾਰਾਂ ਦਾ ਇਮਤਿਹਾਨ ਹੁੰਦਾ ਹੈ ਕਿ ਉਸ ਨੇ ਵੇਖਣ ਵਾਲਿਆਂ ਤੋਂ ਆਪਣਾ ਆਪ ਮਨਵਾਉਣਾ ਹੈ। ਅੱਬੇ ਦਾ ਮੁੰਸ਼ੀ ਜੀ ਅੱਬੇ ਦਾ ਮੁੰਸ਼ੀ, ਮੈਂ ਮੁੰਸ਼ੀ ਪਾੜ ਕੇ ਲੰਡਨ ਜਾਣਾ। ਸਰਦਾਰ ਕਮਾਲ ਦੇ ਅਚਾਨਕ ਟੁਰ ਜਾਣ ਨਾਲ ਇੱਕ ਅਜਿਹੀ ਉਦਾਸੀ ਮਚਾਈ ਹੋਈ ਹੈ, ਜਿਹੜਾ ਦੱਸਦਾ ਹੈ ਕਿ ਭਾਈ ਹਾਸਿਆਂ ਦੀ ਉਮਰ ਕਿੰਨੀ ਥੋੜੀ ਤੇ ਜੁਦਾਈਆਂ ਦੇ ਗਮ ਕਿੱਡੇ ਵੱਡੇ ਨੇ। ਰੱਬ ਤਾਲਾ ਸਰਦਾਰ ਕਮਾਲ ਨੂੰ ਬਿਸ਼ਤਾਂ ਵਿੱਚ ਥਾਂ ਦੇਵੇ।